ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਉਣ ਆਖਦੇ ਹਾਂ। ਸੋ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 9 ਜੂਨ ਦਿਨ ਹੈਗਾ ਜੀ ਬੁੱਧਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਨੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਨੰਬਰ 559 905 2575 5590525575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415 909 0503 4159090503। ਜੀ ਐਂਡ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੇਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਕਲਕੱਤਾ ਵਿਖੇ ਐਨਕਾਊਂਟਰ ਵਿੱਚ ਢੇਰ। ਹਾਂਜੀ ਹਾਂਜੀ, ਦੇਖੋ ਇਹ ਬਹੁਤ ਵੱਡੀ ਖਬਰ ਆ ਅੱਜ ਦੀ, ਜੇ ਕਹੀਏ ਤਾਂ ਸਭ ਤੋਂ ਵੱਡੀ ਖਬਰ ਆ। ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ, ਇਹ ਉਹ ਦੋ ਕਹਿ ਲਓ ਕਿ ਗਰੋਹਬਾਜ਼ ਸੀਗੇ, ਜਿਨ੍ਹਾਂ ਨੇ ਜਗਰਾਉਂ ਦੇ ਵਿੱਚ 2 ਥਾਣੇਦਾਰ ਕਤਲ ਕੀਤੇ ਸੀਗੇ। ਉਹ 4 ਬੰਦੇ ਸਨ, ਤੁਹਾਨੂੰ ਯਾਦ ਹੋਣਾ ਸ਼ਾਇਦ। 2 ਉਹਨਾਂ 'ਚੋਂ ਫੜੇ ਗਏ ਸੀਗੇ ਗਵਾਲੀਅਰ ਤੋਂ। ਤਾਂ ਜਦੋਂ ਫੜੇ ਗਏ ਸੀਗੇ, ਦੋਵਾਂ ਦੀ ਭਾਲ ਇਹਨਾਂ ਨੇ ਜਾਰੀ ਰੱਖੀ ਤਾਂ ਅਖੀਰ ਇਹ ਪਹੁੰਚ ਗਏ ਕੋਲਕਾਤੇ। ਵੈਸੇ ਕੋਲਕਾਤਾ ਅੱਜ ਕਾਫੀ ਫਰੇਮ ਦੇ ਵਿੱਚ ਰਿਹਾ, ਕਿਉਂਕਿ ਟਕੈਤ ਵੀ ਜਾ ਮਿਲੇ ਸੀਗੇ ਮਮਤਾ ਬੈਨਰਜੀ ਨੂੰ। ਪਰੰਤੂ ਇਹ ਕਲਕੱਤੇ ਨੂੰ ਸਭ ਤੋਂ ਵੱਡੀ ਖਬਰ ਆਈ, ਕਿਉਂਕਿ ਉੱਥੇ ਇੱਕ ਹਾਊਸਿੰਗ ਸੁਸਾਇਟੀ ਦੇ ਵਿੱਚ, ਇੱਕ ਰਿਹਾਇਸ਼ੀ ਕੰਪਲੈਕਸ ਦੇ ਵਿੱਚ ਦੂਜੀ ਮੰਜ਼ਿਲ ਤੇ ਲੈ ਮਕਾਨ ਤੇ ਜਿਹੜੀ ਇਹਨਾਂ ਦੀ ਸ਼ਰਨਗਾਹ ਸੀਗੀ, ਉਹਦੇ ਵਿੱਚ ਐਨਕਾਊਂਟਰ ਹੋਇਆ। ਦੇਖੋ, ਪੁਲਿਸ ਦੀ ਕਹਾਣੀ ਹੈ ਜਿਹੜੀ, ਉਹ ਫਿਰ ਉਹੀ ਹੈ ਕਿ ਅਸੀਂ ਇਨਪੁਟ ਹਾਸਲ ਕੀਤੀ, ਮਤਲਬ ਕਿ ਗਵਾਲੀਅਰ ਦੇ ਵਿੱਚੋਂ ਸਾਨੂੰ ਪਤਾ ਲੱਗਿਆ। ਉੱਥੋਂ ਜਦੋਂ ਲੀਡ ਮਿਲੀ, ਅਸੀਂ ਟਰੇਸ ਕਰਦੇ 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 ਕੋਲਕਾਤੇ ਤੱਕ ਪਹੁੰਚੇ। ਉੱਥੇ ਨਾਲ ਲੋਕਲ ਪੁਲਿਸ ਦਾ ਸਾਥ ਲਿਆ, ਉੱਥੋਂ ਦੀ STF ਸੀਗੀ। ਫਿਰ ਅਸੀਂ ਰੇਡ ਕੀਤੀ, ਘੇਰਾ ਪਾਇਆ, ਸਰੈਂਡਰ ਕਰਨ ਦਾ ਇਹਨਾਂ ਨੂੰ ਅਸੀਂ ਯਤਨ ਕਰਵਾਇਆ ਕਿ ਤੁਸੀਂ ਸਰੈਂਡਰ ਕਰ ਜਾਓ। ਜਦੋਂ ਇਹ ਨਹੀਂ ਮੰਨੇ ਤਾਂ ਫਿਰ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦੇ ਵਿੱਚ ਇਹ ਜਿਹੜਾ ਜਸਪ੍ਰੀਤ ਜੱਸੀ ਆ ਤੇ ਜੈਪਾਲ ਭੁੱਲਰ ਹੈ ਜਿਹੜਾ, ਇਹ ਦੋਨੇ ਮਾਰੇ ਗਏ ਆ। ਮਤਲਬ ਕਿ ਪੁਲਿਸ ਨੇ ਇਹ ਗੱਲ ਦੱਸੀ ਆ। ਵੈਸੇ DGP ਨੇ ਅੱਜ, ਕਿਉਂਕਿ ਮਾਮਲਾ ਬਹੁਤ ਵੱਡਾ ਆ, DGP ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਨਾਲ ਦੱਸਿਆ ਵਾ ਕਿ ਵੇਖੋ, ਬਹੁਤ ਲੰਮੇ ਸਮੇਂ ਤੋਂ ਅਸੀਂ ਇੱਕ ਆਪਰੇਸ਼ਨ ਵਿੱਢਿਆ ਹੋਇਆ ਸੀਗਾ। ਲੰਮੇ ਸਮੇਂ ਤੋਂ ਭਾਵ ਇਹੀ ਆ ਕਿ ਜੋ ਮੌਤਾਂ ਹੋਈਆਂ ਪੁਲਿਸ ਜਵਾਨਾਂ ਦੀਆਂ, ਉਸ ਤੋਂ ਬਾਅਦ ਆਪਰੇਸ਼ਨ ਜੈਕ ਨਾਂ ਦਾ ਕਹਿੰਦੇ ਕਿ ਅਸੀਂ ਇੱਕ ਆਪਰੇਸ਼ਨ ਜਿਹੜਾ ਉਹ ਵਿੱਢਿਆ ਸੀਗਾ, ਜਿਹਦੇ ਵਿੱਚ 4-5 ਸਟੇਟਾਂ ਦਾ ਹੋਰ ਹਮਲਾ ਫੈਲਾ ਜਿਹੜਾ ਸੀ ਉਹ ਲੱਗਿਆ ਸੀਗਾ। ਖਾਸ ਤੌਰ ਤੇ ਪੁਲਿਸ ਮੁਲਾਜ਼ਮ ਜਾਂ CID ਵਾਲੇ, ਇੰਟੈਲੀਜੈਂਸ ਵਾਲੇ, ਉਹ ਸਾਰੇ ਲੱਗੇ ਹੋਏ ਸੀਗੇ। ਤਾਂ ਬਹਰਹਾਲ ਵੱਡੀ ਸਫਲਤਾ ਜੇ ਪੰਜਾਬ ਪੁਲਿਸ ਦੇ ਲਿਹਾਜ਼ ਨਾਲ ਦੇਖੋਗੇ। ਜੈਪਾਲ ਭੁੱਲਰ ਖੁਦ ਇੱਕ ਪੁਲਿਸ ਮੁਲਾਜ਼ਮ ਦਾ ਮੁੰਡਾ ਸੀਗਾ। ਹੁਣ ਤਾਂ ਇਹਦਾ ਪਿਓ ਮੇਰੇ ਖਿਆਲ ਦੇ ਨਾਲ ਆ ਗਿਆ, ਪਹਿਲਾਂ ਸਰਵਿਸ ਦੇ ਵਿੱਚ ਹੁੰਦਾ ਸੀ, ਫਿਰੋਜ਼ਪੁਰ ਤੋਂ ਆ। ਜੇ ਇਹਦਾ ਪਿਛੋਕੜ ਵੇਖਣਾ ਹੋਵੇ, ਇਹ ਸਪੋਰਟਸ ਤੋਂ ਹੀ ਆ, ਸਪੋਰਟਸ ਤੋਂ ਆ। ਤੇ ਜਦੋਂ ਲੁਧਿਆਣੇ ਦੀ ਇੱਕ ਅਕੈਡਮੀ ਦੇ ਵਿੱਚ ਸੀਗਾ, ਤਾਂ ਇਸ ਦਰਮਿਆਨ ਹੀ ਇਹਨਾਂ ਨੇ ਇੱਕ ਕਿਡਨੈਪਿੰਗ ਕੀਤੀ ਸੀ। ਬੜੀ ਕਿਡਨੈਪਿੰਗ, ਉਹ ਕਹਿ ਲਓ ਕਿ ਉਸ ਟਾਈਮ ਮਸ਼ਹੂਰ ਹੋਈ ਸੀਗੀ। ਕੋਈ ਸਿਨੇਮਾ ਮਾਲਕ ਸੀ ਜਿਹਦਾ 7 ਸਾਲ ਦਾ ਬੱਚਾ ਜਿਹੜਾ ਚੁੱਕਿਆ ਸੀ ਇਹਨਾਂ ਨੇ। ਉਸੇ ਦਰਮਿਆਨ ਰਾਜੀਵ ਰਾਜਾ ਦੇ ਨਾਲ ਇਹਨਾਂ ਦੀ ਹੋਈ ਸੀਗੀ ਮੁਲਾਕਾਤ। ਰਾਜੀਵ ਰਾਜਾ ਉਸ ਟਾਈਮ ਬਹੁਤ ਜ਼ਿਆਦਾ ਕ੍ਰਾਈਮ ਦੀ ਦੁਨੀਆ ਵਿੱਚ ਅੱਗੇ ਸੀਗਾ। ਉਸ ਤੋਂ ਬਾਅਦ
ਕੰਮ ਚੱਲ ਸੋ ਚੱਲ, ਉਹਨੂੰ ਪੁਲਿਸ ਕਸਟਡੀ 'ਚੋਂ ਇਹਨਾਂ ਛਡਾਇਆ ਵੀ ਸੀ ਇੱਕ ਮਰਤਬਾ। ਫਿਰ ਕੁਛ ਹੋਰ ਲੁੱਟਾਂ ਡਕੈਤੀਆਂ ਜਾਂ ਕੁਛ ਹੋਰ ਕ੍ਰਿਮੀਨਲ ਕੰਮਾਂ ਨੂੰ ਜਦੋਂ ਅੰਜਾਮ ਦਿੱਤਾ, ਫਿਰ ਇਹ ਪਹੁੰਚ ਗਏ ਸੀਗੇ ਬੁੜੇਲ ਜੇਲ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ, ਤੇ ਜਿੱਥੇ ਮੁਲਾਕਾਤ ਹੋਈ ਸੀ ਰੌਕੀ ਫਾਜ਼ਿਲਕਾ ਦੇ ਨਾਲ। ਰੌਕੀ ਫਾਜ਼ਿਲਕਾ ਉਹ ਸ਼ਖਸ ਸੀ ਜਿਹੜਾ ਕਿਸੇ ਸਮੇਂ ਡਿੰਪੀ ਚੰਦਪਾਲ ਦੇ ਮਰਡਰ ਦੇ ਕੇਸ ਦੇ ਵਿੱਚ ਉੱਥੇ ਨਜ਼ਰਬੰਦ ਸੀਗਾ, ਜਿਹਦੇ ਤੇ ਦੋਸ਼ ਲੱਗਾ ਸੀ। ਹਾਲਾਂਕਿ ਇੱਕੋ ਸਮੇਂ ਦੇ ਸੀ, ਸਮਕਾਲੀ ਸੀਗੇ, ਕਿਸੇ ਟਾਈਮ ਇਕੱਠੇ ਵੀ ਰਹੇ ਸੀ। ਤਾਂ ਫਿਰ ਜਦੋਂ ਇਹ ਸਾਂਝ ਪੈ ਗਈ, ਇਸੇ ਦਰਮਿਆਨ ਜਿਹੜਾ ਸ਼ੇਰਾ ਖੂਬਨ, ਵਿੱਕੀ ਗੌਂਡਰ, ਇਹ ਸਾਰੇ ਇੱਕੋ ਗਰੁੱਪ ਦੇ ਵਿੱਚ ਸਨ। ਈਵਨ ਦੈਟ ਕਿ ਲਾਰੈਂਸ ਜਿਹੜਾ ਬਿਸ਼ਨੋਈ ਵੀ ਆ। ਹੌਲੀ ਹੌਲੀ ਹੋਇਆ ਕਿ ਇੱਕ ਫਿਰੋਜ਼ਪੁਰ ਦਾ ਮੁੰਡਾ ਮਰਿਆ ਸੀਗਾ, ਉੱਥੋਂ ਇਹਨਾਂ ਦਾ ਦਫੇੜ ਪੈ ਗਿਆ। ਰੌਕੀ ਫਾਜ਼ਿਲਕਾ ਤੇ ਦੋਸ਼ ਇਹ ਲੱਗਾ ਕਿ ਇੱਕ SSP ਹੁੰਦਾ ਸੀਗਾ ਇੱਥੇ ਬਠਿੰਡੇ ਲੱਗਿਆ, ਉਹ ਉਹਦਾ ਜਾਣੂ ਸੀਗਾ। ਤਾਂ ਰੌਕੀ ਫਾਜ਼ਿਲਕਾ ਨੇ ਸ਼ੇਰੇ ਖੂਬਨ ਦਾ ਐਨਕਾਊਂਟਰ ਕਰਵਾਇਆ, ਜਿੱਥੋਂ ਰੌਕੀ ਫਾਜ਼ਿਲਕਾ ਦੇ ਨਾਲ ਦੁਸ਼ਮਣੀ ਪਈ ਤੇ ਜੈਪਾਲ ਭੁੱਲਰ ਨੇ ਉਹਨੂੰ ਪਰਵਾਣੂ ਦੇ ਲਾਗੇ ਮਾਰਿਆ ਸੀ ਹਿਮਾਚਲ 'ਚ। ਸੋ ਇਹਦੀ ਕ੍ਰਿਮੀਨਲ ਜਰਨੀ ਹੈ ਛੋਟੀ ਜਿਹੀ, ਕਿਉਂਕਿ ਨਿੱਜੀ ਤੌਰ ਤੇ ਮੈਂ ਜਾਣਦਾ ਇਹਨਾਂ ਦੀਆਂ ਜੀਵਨੀਆਂ ਨੂੰ। ਸੋ ਇਹ ਸਾਰਾ ਸਫ਼ਰ ਹੈ ਜਿਹੜਾ ਬਹੁਤ ਜਲਦੀ ਜੈਪਾਲ ਭੁੱਲਰ ਨੇ ਕ੍ਰਾਈਮ ਦੀ ਦੁਨੀਆ 'ਚ ਤੈਅ ਕੀਤਾ। 40-50 ਮੁਕੱਦਮੇ ਸਨ, ਛੋਟਾ ਭਰਾ ਵੀ ਇਹਦਾ ਅੰਦਰ ਆ, ਹੋਰ ਵੀ ਇਹਨਾਂ ਦੇ ਕੁਛ ਮੇਰੇ ਖਿਆਲ ਦੇ ਨੇੜਲੇ ਬੰਦੇ ਜਿਹੜੇ ਅੰਦਰ ਆ। ਤਾਂ ਹੁਣ ਦੇਖੋ ਗੱਲ ਜਿਹੜੀ ਆ ਉਹ ਫਿਰ ਪਹੁੰਚਾਉਂ ਕੇ ਆਉਣੀ ਆ ਐਨਕਾਊਂਟਰ ਤੇ। ਇੰਡੀਆ ਦੇ ਵਿੱਚ ਜਦੋਂ ਵੀ ਕੋਈ ਐਨਕਾਊਂਟਰ ਹੁੰਦਾ ਉਹਦੇ ਤੇ ਸਵਾਲ ਖੜੇ ਹੋਣੇ ਸੁਭਾਵਿਕ ਆ। ਜਿਹੜੀਆਂ ਤਸਵੀਰਾਂ ਉੱਥੋਂ ਨਿਕਲ ਕੇ ਆਈਆਂ ਮੌਕੇ ਤੋਂ, ਇੱਕ ਫਲੈਟ ਦਾ ਕਮਰਾ ਕਹਿ ਲਓ ਜਾਂ ਜਿੱਦਾਂ ਵੀ ਹਾਊਸਿੰਗ ਕੰਪਲੈਕਸ ਹੁੰਦੇ ਆ, ਤੁਹਾਨੂੰ ਪਤਾ ਫਲੈਟ ਬਣੇ ਹੁੰਦੇ, ਛੋਟੇ ਛੋਟੇ ਘਰ ਹੁੰਦੇ ਆ, ਉਹ ਕਮਰਾ ਜੇ ਤੁਸੀਂ ਜ਼ੂਮ ਕਰਕੇ ਤਸਵੀਰਾਂ ਵੇਖੋਗੇ, ਤਸਵੀਰਾਂ ਤੁਹਾਨੂੰ ਮਿਲ ਜਾਣੀਆਂ ਨੇ, ਬਹੁਤ ਆਸਾਨੀ ਦੇ ਨਾਲ ਤੁਸੀਂ ਐਕਸੈਸ ਕਰ ਸਕਦੇ ਹੋ। ਤਾਂ ਉਹਦੇ ਵਿੱਚ ਕੀ ਆ ਕਿ ਜੇ ਲਾਗਿਓ ਦੇਖੋਗੇ, ਠੀਕ ਹੈ ਪੁਲਿਸ ਕਲੇਮ ਕਰ ਰਹੀ ਆ, ਉਹ ਆਪਾਂ ਨੂੰ ਦੱਸਣਾ ਪਊਗਾ ਸਰੋਤਿਆਂ ਨੂੰ ਕਿ ਪੁਲਿਸ ਇਹ ਕਹਿ ਰਹੀ ਆ। ਪਰ ਜਦੋਂ ਤੁਸੀਂ ਜ਼ੂਮ ਕਰਕੇ ਤਸਵੀਰਾਂ ਵੇਖੋਗੇ ਕਿ ਜਿਸ ਤਰ੍ਹਾਂ ਇਨਕਾਊਂਟਰ ਦੱਸਿਆ ਜਾ ਰਿਹਾ ਕਿ ਦੁਪਾਸੜ ਗੋਲੀ ਵਰੀ ਆ, ਐਸਾ ਕੁਛ ਨਹੀਂ ਹੈ। ਬੈੱਡ ਸ਼ੀਟ ਬਿਲਕੁਲ ਨਾਰਮਲ ਆ, ਬੈੱਡ ਤੇ ਖੂਨ ਲੱਗਾ ਪਰ ਦੋਨੇ ਬੰਦੇ ਥੱਲੇ ਪਏ ਨੇ। ਜਿਹੜੀ ਮੈਂ ਗੱਲ ਨੋਟ ਕੀਤੀ ਹੈ, ਮੈਂ ਆਪਣੇ ਪੁਆਇੰਟ ਆਫ ਵਿਊ ਤੋਂ ਦੱਸ ਦਿੰਦਾ। ਆਪਾਂ ਕੋਈ ਵੀ ਵਾਅਦਾ ਕੋਈ ਨਹੀਂ ਕਰਦੇ ਕਿ ਇਹੀ ਕੁਛ ਨਿਕਲੇਗਾ ਅੱਗੇ ਜਾ ਕੇ, ਬਹੁਤ ਕੁਛ ਬਦਲ ਜਾਂਦਾ ਹੁੰਦਾ। ਕ੍ਰਾਈਮ ਦੀਆਂ ਸਟੋਰੀਆਂ ਜਿਹੜੀਆਂ ਇਸੇ ਤਰ੍ਹਾਂ ਦੀਆਂ ਹੁੰਦੀਆਂ। ਮਤਲਬ ਕਿ ਕਮਰੇ ਦੀ ਹਾਲਤ ਦੇਖ ਕੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਬਹੁਤ ਵੱਡੀ ਕੋਈ ਮੁੱਠਭੇੜ ਹੋਈ ਆ। ਜੇ ਗੋਲੀ ਚੱਲੀ ਹੈ ਤਾਂ ਬਹੁਤ ਥੋੜੀ ਚੱਲੀ ਆ, ਤੇ ਜੇ ਨਹੀਂ ਚੱਲੀ ਤੇ ਫਿਰ ਬਿਲਕੁਲ ਨਹੀਂ ਚੱਲੀ। ਨਹੀਂ ਚੱਲੀ ਤਾਂ ਹੋ ਸਕਦਾ ਸੁੱਤੇ ਪਈ ਨੱਪਦੇ ਹੋਣ। ਹਾਲਾਂਕਿ ਇੱਕ ਵਿਜ਼ੂਅਲ ਥੋੜਾ ਜਿਹਾ ਆਇਆ ਹੈ, ਮੇਰੇ ਖਿਆਲ ਦੇ ਨਾਲ ਕੁਝ ਸੈਕਿੰਡ ਦਾ ਵੀਡੀਓ ਹੈ, ਉਹ ਵੀ ਤੁਹਾਨੂੰ ਮਿਲ ਜਾਣਾ ਕਿਉਂਕਿ ਤੁਹਾਡੇ ਇੱਧਰ ਦਿਨ ਚੜਿਆ ਵਾ ਹੁਣੇ ਜੀ। ਤਾਂ ਉਹਦੇ 'ਚ ਕੀ ਹੈ ਕਿ ਭੱਜੇ ਤੁਰ ਕੇ ਜਾਂਦੇ ਆ ਹਾਊਸਿੰਗ ਕੰਪਲੈਕਸ ਨੂੰ ਜਿੱਥੇ ਘੇਰਾ ਪਾਇਆ, ਉਹਦੇ 'ਚ ਗੋਲੀਆਂ ਚੱਲਣ ਦੀ ਆਵਾਜ਼ ਤੇ ਆ ਰਹੀ ਆ, ਪਰ ਉਹਦੇ ਤੋਂ ਕੋਈ ਅੰਦਾਜ਼ਾ ਨਹੀਂ ਹੁੰਦਾ। ਸੋ ਕਮਰੇ ਦਾ ਜਿਹੜਾ ਉੱਥੇ ਦਾ ਜੇ ਫੋਟੋ ਦਾ ਮਾਹੌਲ ਦੇਖੀਏ ਤਾਂ ਨੰਬਰ 1 ਕਿ ਬੈੱਡ ਸ਼ੀਟ ਜਿਉਂ ਦੀ ਤਿਉਂ ਆ, ਕੋਈ ਜ਼ਿਆਦਾਤਰ ਗੋਲੀਆਂ ਦੇ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਹੇ, ਤੇ ਇੱਥੋਂ ਤੱਕ ਕਿ ਕੋਈ ਸਮਾਨ ਵੀ ਨਹੀਂ ਖਿਲ ਰਿਹਾ, ਕੁਛ ਹਫੜਾ ਦਫੜੀ ਨਹੀਂ। ਦੋਨੇ ਮਤਲਬ ਕਿ ਇੱਕ ਦੀ ਚੱਪਲਾਂ ਵੀ ਵੈਸੇ ਪਾਈਆਂ ਹੋਈਆਂ, ਇੱਕ ਦੇ ਗੋਲੀ ਮੂੰਹ ਦੇ ਵਿੱਚ ਲੱਗੀ ਹੋਈ ਆ। ਸੋ ਤੁਹਾਨੂੰ ਯਾਦ ਹੋ ਨਾ, ਵਿੱਕੀ ਗੌਂਡਰ ਦੇ ਵੀ ਗੋਲੀ ਮੂੰਹ 'ਚ ਲੱਗੀ ਸੀਗੀ। ਇਹ ਇਤਫਾਕ ਹੋ ਸਕਦਾ ਹੈ, ਪਰੰਤੂ ਬਹੁਤ ਰੇਅਰ ਹੈ ਕਿ ਇਸ ਤਰ੍ਹਾਂ ਗੋਲੀ ਜਿਹੜੀ ਹੈ ਉਹ ਜਵਾੜੇ 'ਚੋਂ ਵੱਜ ਕੇ ਦੂਸਰੇ ਪਾਸੋਂ ਨਿਕਲੀ ਹੋਵੇ। ਉਹ ਫਰਾਕ ਬਣਿਆ ਉਸੇ ਤਰ੍ਹਾਂ ਹੀ ਨਜ਼ਰ ਆ ਰਿਹਾ। ਬਹੁਤ ਰੇਅਰ ਹੈ ਐਨਕਾਊਂਟਰ ਦੇ ਵਿੱਚ ਕਿ ਇੰਨਾ ਮਿੱਥ ਕੇ ਜਾਂ ਕਹਿ ਲਓ ਕਿ ਨਿਸ਼ਾਨਾ ਲੱਗੇ ਕਿ ਜਵਾੜੇ 'ਚੋਂ ਆਰ ਪਾਰ ਹੋ ਜਾਵੇ। ਇਹ ਬਹੁਤ ਵੱਡੇ ਸਵਾਲ ਹੁੰਦੇ ਜਦੋਂ ਵੀ ਐਨਕਾਊਂਟਰ ਹੁੰਦਾ। ਤਾਂ ਘੱਟੋ ਘੱਟ ਕੈਮਰੇ ਦੀ ਅੱਖ ਤੋਂ ਜੇ ਦੇਖੀਏ, ਕਿਉਂਕਿ ਆਪਾਂ ਕੋਲ ਨਹੀਂ ਹੈ, ਕੋਈ ਵੀ ਦਾਅਵਾ ਆਪਾਂ ਨਹੀਂ ਕਰ ਸਕਦੇ, ਪਰ ਜੋ ਸਰਕਮਸਟਾਂਸਸ ਉੱਥੇ ਬਣੇ ਲੱਗਦੇ, ਖਾਸ ਤੌਰ ਤੇ ਜੋ ਕਮਰੇ ਦੇ ਹਾਲਾਤ ਆ, ਉਹ ਤੋਂ ਲੱਗਦਾ ਨਹੀਂ ਹੈ ਕਿ ਬਹੁਤ ਵੱਡਾ ਮੁਕਾਬਲਾ ਹੋਇਆ। ਪਰ ਬਹਰਹਾਲ ਕਿਉਂਕਿ ਪੰਜਾਬ ਸਰਕਾਰ ਪੁਲਿਸ ਇਸ ਨੂੰ ਬਹੁਤ ਵੱਡੀ ਸਫਲਤਾ ਦੱਸ ਰਹੀ ਹੈ, ਇਹਨੂੰ ਇੱਕ ਵਾਰੀ ਤਾਂ ਇਸ ਤਰ੍ਹਾਂ ਹੀ ਲੈਣਾ ਪਊਗਾ। ਬਾਕੀ ਦੇਖੋ ਕੋਈ ਇਨਕੁਆਇਰੀ ਹੁੰਦੀ ਹੈ ਕੀ ਨਹੀਂ, ਮੈਨੂੰ ਨਹੀਂ ਪਤਾ ਕੀ ਹੋਏਗਾ, ਕਿਉਂਕਿ ਇਹੋ ਜਿਹੇ ਮਾਮਲੇ 'ਚ ਆਪਾਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਇੱਦਾਂ ਕਰਨਾ ਹੀ ਹੁੰਦਾ, ਕਿਉਂਕਿ ਪੁਲਿਸ ਬਹੁਤ ਬਦਨਾਮ ਹੋ ਰਹੀ ਸੀਗੀ। ਦੂਜਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਹੀ ਇੱਕ ਪਕੜ ਦੀ ਲੜਾਈ ਲੜ ਰਹੇ ਨੇ, ਤੇ ਇਹ ਸਾਰਾ ਮਤਲਬ ਕਿ ਜਦੋਂ ਤਾਣਾ ਬਾਣਾ ਇਸ ਤਰ੍ਹਾਂ ਦਾ ਬਣ ਗਿਆ ਸੀਗਾ, ਜੈਪਾਲ ਭੁੱਲਰ ਦੇ ਬਚਣ ਦੀ ਉਮੀਦ ਇਮਕਾਨ ਬਹੁਤ ਘੱਟ ਸੀ। ਆਪ ਸਰੈਂਡਰ ਕਰ ਜਾਂਦਾ ਤਾਂ ਕਰ ਜਾਂਦਾ, ਉਹ ਵੀ ਮੀਡੀਆ ਦੇ ਥਰੂ ਜਾਂ ਸਿੱਧਾ ਕੋਰਟ ਦੇ ਵਿੱਚ, ਉਹ ਵੀ ਇੱਕ ਤਰ੍ਹਾਂ ਨਾਲ ਡਰ ਰਹਿੰਦਾ ਹੀ ਆ। ਦੂਬੇ ਨੂੰ ਵੀ ਇੱਥੇ ਤੁਹਾਨੂੰ ਪਤਾ ਹੀ ਹੈ ਨਾ, ਬਾਅਦ ਦੇ ਵਿੱਚ ਕਿਸ ਹਾਲਤ ਦੇ ਵਿੱਚ ਜੀ ਪਲਟਾ ਦਿੱਤੀ ਗਈ ਸੀ ਉਹਦੀ। ਤਾਂ ਬਹੁਤ ਹੱਦ ਤੱਕ ਕਹਿ ਲਓ ਕਿ ਤੈਅ ਸੀਗਾ ਕਿ ਐਨਕਾਊਂਟਰ ਹੀ ਹੋਏਗਾ ਜੈਪਾਲ ਭੁੱਲਰ ਦਾ, ਕਿਉਂਕਿ ਪੁਲਿਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ
ਰੰਜਿਸ਼ ਵੀ ਰੱਖਦੀ ਹੈ ਜਦੋਂ ਇਸ ਤਰ੍ਹਾਂ ਦਾ ਕਾਂਡ ਹੋ ਜਾਂਦਾ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜੈਪਾਲ ਭੁੱਲਰ ਇਸ ਕਾਂਡ ਨੂੰ ਅੰਜਾਮ ਹੀ ਕਿਵੇਂ ਦੇ ਪਾਇਆ। ਰੌਕੀ ਦੇ ਕਤਲ ਤੋਂ ਬਾਅਦ ਕਿੰਨੇ ਸਾਲ ਤੱਕ ਇਹ ਭਗੌੜਾ ਰਿਹਾ, ਫੜ ਨਹੀਂ ਸਕੇ, ਲਗਾਤਾਰ ਵਾਰਦਾਤਾਂ ਕਰਦਾ ਰਿਹਾ। ਇੱਥੋਂ ਤੱਕ ਕਿ ਜਗਰਾਉਂ ਵਾਲੀ ਘਟਨਾ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੇ ASI ਦੀ ਮੇਰੇ ਖਿਆਲ ਦੇ ਨਾਲ ਕਾਰ ਖੋਈ ਹੈ, ਜਿੱਥੇ ਇਹਨਾਂ ਦਾ ਬੈਗ ਡਿੱਗਿਆ। ਕਾਫੀ ਇਨਪੁਟ ਮਿਲਣ ਦੇ ਬਾਵਜੂਦ ਜੋ 8-10 ਦਿਨ ਉੱਥੇ ਜਗਰਾਉਂ ਰਹੇ ਆ, ਇਹ ਪੁਲਿਸ ਦੀ ਫੇਲੀਅਰ ਆ ਕਿ ਫਰੌਤੀਆਂ ਮੰਗਦੇ ਰਹਿੰਦੇ ਆ, ਗਰੋਹਬਾਜ਼ ਵਾਰਦਾਤਾਂ ਕਰਦੇ ਰਹਿੰਦੇ ਆ। ਲੋਕ ਜਿੰਨੇ ਮਰਜ਼ੀ ਤੰਗ ਹੋਣ, ਤੁਸੀਂ ਕਦੇ ਐਕਸ਼ਨ 'ਚ ਨਹੀਂ ਆਉਂਦੇ। ਜਦੋਂ ਪੁਲਿਸ ਤੇ ਬਣੀ ਆ ਤੇ ਹੁਣ ਕਲਕੱਤੇ ਜਾ ਲੱਭੇ ਆ, ਤੇ ਜੇ ਕਲਕੱਤੇ ਲੱਭ ਸਕਦੇ, ਸਵਾਲ ਇਹੀ ਪੈਦਾ ਹੁੰਦਾ ਕਿ ਜਿੱਦਣ ASI ਦੀ ਕਾਰ ਖੋਹ ਕੇ ਲੈ ਕੇ ਗਏ ਇਹਨਾਂ ਦੇ ਆਪਣੇ ਥਾਣੇਦਾਰ ਤੋਂ ਕੁਝ ਦਿਨ ਪਹਿਲਾਂ, ਇਹਨਾਂ ਨੂੰ ਫਿਰ ਜਗਰਾਉਂ ਦੇ ਵਿੱਚ ਹੀ ਕਿਉਂ ਨਹੀਂ ਲੱਭੇ? ਬਹੁਤ ਵੱਡਾ ਸਵਾਲ ਉੱਠੇਗਾ। ਜੀ ਜੀ, ਸਵਾਲ ਤਾਂ ਬਿਲਕੁਲ ਮਿੰਟੂ ਜੀ ਇਸ ਦੇ ਪ੍ਰਤੀ ਕਈ ਜਿਹੜੇ ਉਹ ਹੋਣਗੇ। ਕਾਂਗਰਸ ਨੂੰ ਝਟਕਾ, ਸਾਬਕਾ ਕੇਂਦਰੀ ਮੰਤਰੀ ਭਾਜਪਾ 'ਚ ਜਾ ਰਲਿਆ। ਹਾਂਜੀ, ਦੇਖੋ ਕੇਂਦਰੀ ਮੰਤਰੀ ਹੈ ਜਿਹੜਾ ਸਾਬਕਾ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਆ। ਜਤਿਨ ਪ੍ਰਸਾਦ ਦੀ ਜੇ ਤੁਸੀਂ ਦੇਖੋ ਕਿ ਇਹਨਾਂ ਦੀ ਪੋਲੀਟੀਕਲ ਹਿਸਟਰੀ ਥੋੜੀ ਜਿਹੀ ਮੈਂ ਤੁਹਾਨੂੰ ਦੱਸ ਦਿੰਦਾ। ਜਤਿਨ ਪ੍ਰਸਾਦ ਦੇ ਜਿਹੜੇ ਪਿਤਾ ਸੀਗੇ ਉਹ ਵੀ ਇਸੇ ਤਰ੍ਹਾਂ ਹੀ ਕਰਕੇ ਗਏ ਸੀ ਕਾਂਗਰਸ ਦੇ ਨਾਲ। ਉਹਨਾਂ ਦਾ ਨਾਂ ਸੀ ਸ਼ਾਇਦ ਜਤਿੰਦਰ ਪ੍ਰਸਾਦ। ਜਦੋਂ ਸੋਨੀਆ ਗਾਂਧੀ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਤਾਂ ਉਦੋਂ ਉਹਨਾਂ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਲਿਆ ਸੀਗਾ। ਫਿਰ ਚਲੋ ਪਾਰਟੀ ਚੋਂ ਨਿਕਲ ਗਏ, ਪ੍ਰੈਜ਼ੀਡੈਂਟ ਖੜ ਗਏ ਸੀਗੇ, ਉਹ ਹਾਰ ਗਏ ਸੀਗੇ। ਤੇ ਉਹ ਤੋਂ 2-4 ਸਾਲਾਂ ਬਾਅਦ ਇਹ ਰਾਜਨੀਤੀ 'ਚ ਆਇਆ ਜਦੋਂ ਜਤਿਨ, ਤਾਂ ਫਿਰ ਕਾਂਗਰਸ ਨੇ ਇਹਨੂੰ ਲੈ ਲਿਆ ਸੀ ਕਿਉਂਕਿ ਰਾਹੁਲ ਗਾਂਧੀ ਨਾਲ ਨੇੜਤਾ ਸੀਗੀ, ਰਾਹੁਲ ਗਾਂਧੀ ਨਾਲ ਯਾਰਾਨਾ ਸੀ, ਦੋਨੇ ਕਹਿ ਲਓ ਕਿ ਲੰਗੋਟੀਆ ਯਾਰ ਸੀਗੇ। ਉਸ ਤੋਂ ਬਾਅਦ ਇਲੈਕਸ਼ਨ ਜਿੱਤਿਆ, ਇਹਨੂੰ ਕੇਂਦਰੀ ਵਜ਼ੀਰ ਵੀ ਬਣਾਇਆ ਗਿਆ। ਪਰ ਜਦੋਂ ਸਰਕਾਰ ਚਲੀ ਗਈ, ਬਾਹਰ ਚਲੇ ਗਏ। ਜਦੋਂ ਬਾਹਰ ਚਲੇ ਗਈ ਫਿਰ ਔਖਾ ਹੋ ਗਿਆ, ਲਗਾਤਾਰ ਹੈਟ੍ਰਿਕ ਵੱਜ ਗਈ। ਮਤਲਬ ਕਿ 3 ਮਰਤਬਾ ਲਗਾਤਾਰ ਜਤਿਨ ਪ੍ਰਸਾਦ ਹੈ ਜਿਹੜਾ ਯੂਪੀ ਤੋਂ ਹਾਰ ਗਿਆ। MP ਦਾ ਇਲੈਕਸ਼ਨ ਜਦੋਂ ਹਾਰ ਗਿਆ, ਬੁਰੀ ਹੋਈ। ਹਾਰਿਆ ਹੋਇਆ ਜਰਨੈਲ ਫਿਰ ਤੁਹਾਨੂੰ ਪਤਾ ਹੀ ਆ, ਉਹ ਬੰਗਾਲ 'ਚ ਘੱਲ ਦਿੱਤਾ, ਉੱਥੇ ਵੀ ਸਾਫ਼ ਹੋ ਗਈ। ਯੂਪੀ ਦਾ ਜਿਹੜਾ ਪੰਚਾਇਤੀ ਇਲੈਕਸ਼ਨ ਲੰਘਿਆ, ਦੀ ਖੁਦ ਦੀ ਭਰਜਾਈ ਹਾਰ ਗਈ ਯੂਪੀ ਦਾ ਇਲੈਕਸ਼ਨ, ਪੰਚਾਇਤੀ ਇਲੈਕਸ਼ਨ। ਸੋ ਇੱਕ ਹਾਰਿਆ ਹੋਇਆ ਜਰਨੈਲ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕੀਤਾ ਹੈ। ਕਿਉਂ? ਕਿਉਂਕਿ ਉਹ ਵੀ ਕੈਪਟਨ ਅਮਰਿੰਦਰ ਸਿੰਘ ਵਾਂਗੂ ਵਿਖਾਉਣਾ ਚਾਹੁੰਦੇ ਆ ਕਿ ਹਾਲੇ ਸਾਡੇ 'ਚ ਦਮ ਆ। ਵਿਰੋਧੀਆਂ ਦੀ ਪਹਿਲੀ ਪਸੰਦ ਹਾਲੇ ਵੀ ਭਾਰਤੀ ਜਨਤਾ ਪਾਰਟੀ ਹੈ, ਜੇ ਕੋਈ ਛੱਡ ਕੇ ਆਉਣਾ ਚਾਹੁੰਦਾ ਆ। ਫਿਲਹਾਲ ਜਤਿਨ ਪ੍ਰਸਾਦ ਚਲਾ ਗਿਆ, ਪਰ ਇਹਨਾਂ को ਪਤਾ ਜ਼ਰੂਰ ਲੱਗਿਆ ਕਿ ਰਾਹੁਲ ਗਾਂਧੀ ਨੇ ਰੋਕਿਆ ਕਿ रुक जाओ जाने वाले रुक जाओ, पर नहीं रुकिया। बड़ा रोकिया, मेरे कराइया वालिया ना रुकिया, दिल रोकिया। कदे हड़ा दिया पानिया ने रोड़िया ते कदे मार लिया सुकिया। तो इस तरह ही कहते हैं कि एन मौके ते इदरीस जिहड़ा इन्हां दा एक होर खास फ्रेंड आ, उन्हें पीयूष गोयल दे गेट ते वड़न तो भी रोकिया कि आ जाओ मुड़ चलीए, कोई गल नहीं है, बन जू काम, हाले कोई नहीं। इस तरह हुंदा पार्टियां दे विच। कहंदे कि नहीं, ये कहंदा कि नहीं। उन्होंने आख्या जा फिर आउंदे ने बूहे खुले ने, जाते नूं तैनूं राह। फिर चले गया, पार्टी ज्वाइन कर ली। कहता कि मेरी जिंदगी का नवा अध्याय शुरू होने जा रहा है। इस अध्याय के विच कोई की मिलेगा पता नहीं है। हाँ, ब्राह्मण चेहरा यूपी के विच तुहानूं पता ही है कि ब्राह्मण समाज है जिहड़ा योगी दे नाल थोड़ा खफा है। दुबे भी इसे समाज के विचों सी, उहदे इनकाउंटर का भी बड़ा रौला पैंदा। सो एक चेहरा है जिहड़ा ब्राह्मण चेहरा कह लो कि लिआंदा गया, पर यूपी दे विच केंद्री वजारत का नज़ारा लै चुका। ये असफल जरनैल विधान सभा इलैक्शन दे विच कोई वड्डा मार्का मारेगा, बहुत वड्डे सवाल आ। पर बहरहाल कांग्रेस ने जो रिएक्शन किया वो कहते जी पार्टी छड्डण वास्ते जतन जी तुहाडा कोटन कोट धन्नवाद। जी जी जी। भाजपा आगू शराब कांड विच फड़िया गया, पार्टी ने कढ़िया। हाँ जी, देखो पंजाब वर्गे हालात सारे पासे ही है। इत्थे भी शराब दियां फैक्ट्रियां फड़ियां जान ते तां ना आउंदा फलानी पार्टी, जे भट्ठियां फड़ियां जान ते तां ना आउंदा फलानी पार्टी दा आगू। ते जे बाहर देखोगे, दरअसल की है कि अलीगढ़ दे विच ना एक शराब कांड होया, जिस तरीके का अपने इत्थे पंजाब दे विच वापरिया सी। मंदभागी गल हुंदी है, जिस गरीब मरदे आ, तुहानूं सब नूं पता। अमीर लोग ते तुहानूं पता महंगियां दारूआं जिहड़ियां पींदे ने, गरीब भी इसे तरह की होड़ फोड़ करके पींदे आ। ते उत्थे 107 बंदे मर गए सीगे आ पिछे जे। तो हुण इहदे विच जिहड़ा भारतीय जनता पार्टी का एक इन्हां दा जिला अहुदेदार है ऋषि,
ਉਹਨੂੰ ਪਹਿਲਾਂ ਤੇ ਨਾਮਜ਼ਦ ਕੀਤਾ ਗਿਆ, ਫਿਰ ਉਹਨੂੰ ਅਰੈਸਟ ਕੀਤਾ ਗਿਆ, ਤਾਂ ਹੁਣ ਇਹਨਾਂ ਨੇ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ। ਵੈਸੇ ਕਾਫੀ ਟਾਈਮ ਲੈ ਲਿਆ ਕਿਉਂਕਿ ਅਲੀਗੜ੍ਹ ਦੇ ਵਿੱਚ ਵਾਹਵਾ ਦਿਨ ਪਹਿਲਾਂ ਇਹ ਕਾਂਡ ਵਾਪਰ ਗਿਆ ਸੀ, ਤਾਂ ਰਿਸ਼ੀ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਨੇ ਕੱਢ ਦਿੱਤਾ ਹੈ। ਇਹ ਜ਼ਿਲ੍ਹੇ ਦੀ ਇਕਾਈ ਦਾ ਮੁੱਖ ਅਹੁਦੇਦਾਰ ਸੀਗਾ। ਖੈਰ ਦੇਖੋ, ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਆ। ਮੈਂ ਤੁਹਾਨੂੰ ਥੋੜਾ ਜਿਹਾ ਇਸ ਘਟਨਾਕ੍ਰਮ ਦੇ ਵਿੱਚ ਲੈ ਕੇ ਜਾਣਾ, ਗੱਲ ਸਾਫ਼ ਹੋ ਜਾਏਗੀ। ਅੱਛਾ, ਇਹ ਜਿਹੜੀ ਫੈਕਟਰੀ ਚੱਲ ਰਹੀ ਸੀਗੀ, ਉਸ ਫੈਕਟਰੀ ਨੂੰ ਚਲਾਉਣ ਵਾਲੇ ਦੋ ਭਰਾ ਸੀ, ਸਕੇ ਭਰਾ। ਕਈ ਵਾਰ ਆਪਾਂ ਦੇਖਦੇ ਹਾਂ ਕਿ ਭਰਾ ਜ਼ਿਮੀਂਦਾਰਾ ਇਕੱਠਾ ਕਰਦੇ ਆ, ਸਾਰੀ ਜ਼ਿੰਦਗੀ ਵਾਹੀ ਇਕੱਠੀ ਕਰਦੇ ਆ ਤੇ ਆਪਣੇ ਪਰਿਵਾਰ ਨੂੰ, ਆਪਣੇ ਟੱਬਰ ਨੂੰ, ਆਪਣੇ ਘਰ ਨੂੰ ਗਾਂ ਤੋੜੀ ਲੈ ਜਾਂਦੇ ਆ। ਪਰ ਕਈ ਵਾਰ ਕੀ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਦੋ ਭਰਾ ਗੁਨਾਹਾਂ ਦੇ ਵੀ ਸ਼ਰੀਕ ਬਣ ਜਾਂਦੇ ਆ। ਤਾਂ ਇਸੇ ਤਰ੍ਹਾਂ ਦੋ ਸਕੇ ਭਰਾ ਸੀਗੇ, ਔਰ ਕਮਾਲ ਦੀ ਗੱਲ ਇਹ ਆ ਕਿ 2011 ਦੇ ਵਿੱਚ ਫੜੇ ਗਏ ਸੀ। ਉਸ ਟਾਈਮ ਵੀ 7 ਬੰਦੇ ਮਰੇ ਸਨ, 7 ਬੰਦੇ ਮਰੇ ਸੀਗੇ। ਪਰ ਜਿਹੜਾ ਤਤਕਾਲੀਨ SSP ਸੀਗਾ ਸਤਿੰਦਰ ਵੀਰ, ਉਹਨੇ ਇਹ ਜਿਹੜੀ ਚਾਰਜ ਸ਼ੀਟ ਸੀ ਉਹਦੇ ਵਿੱਚ ਬਦਲਾਅ ਕਰਕੇ ਦੋਨਾਂ ਦੇ ਨਾਂ ਜਿਹੜੇ ਆ ਉਹ ਕਢਾ ਦਿੱਤੇ ਸੀਗੇ SSP ਨੇ। ਅੱਛਾ, ਫਿਰ ਉਸ ਤੋਂ ਬਾਅਦ ਅੱਗੇ ਆ ਜਾਓ। ਇਹਨਾਂ ਕੋਲ ਕੈਮੀਕਲ ਫੈਕਟਰੀ ਦਾ ਲਾਇਸੈਂਸ ਸੀ, ਜਿੰਨਾ ਕੋ ਮੈਂ ਦੇਖਿਆ ਉੱਥੇ ਪੜਚੋਲ ਕਰਕੇ, ਲੋਕਲ ਅਖਬਾਰ ਫੋਲ ਕੇ। ਤਾਂ ਕੈਮੀਕਲ ਫੈਕਟਰੀ ਦਾ ਮਤਲਬ ਕੀ ਹੋਇਆ ਕਿ ਕੈਮੀਕਲ ਫੈਕਟਰੀ ਦਾ ਜਿਹੜਾ ਲਾਇਸੈਂਸ ਹੁੰਦਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਵੀ ਐਕਸਾਈਜ਼ ਡਿਪਾਰਟਮੈਂਟ ਦੀ ਕੋਈ ਟੀਮ ਜਾਊਗੀ ਤਾਂ ਪਹਿਲਾਂ DM ਦੀ, ਜਿਹਨੂੰ ਆਪਾਂ DC ਕਹਿੰਦੇ ਨੇ, ਪਰਮਿਸ਼ਨ ਲੈ ਕੇ ਜਾਊਗੀ। ਐਸਾ ਨਹੀਂ ਹੈ ਕਿ ਐਕਸਾਈਜ਼ ਡਿਪਾਰਟਮੈਂਟ ਆਪਣੇ ਪੱਧਰ ਤੇ ਜਦੋਂ ਜੀ ਕੀਤਾ ਕਿ ਕੋਡਾ ਖੋਲੋ ਹੋਏ ਤਲਾਸ਼ੀ ਲੈਣੀ ਹੈ, ਐਸਾ ਨਹੀਂ ਹੁੰਦਾ। ਤਾਂ ਇੱਥੇ ਸਵਾਲ ਵੱਡਾ ਇਹੀ ਉੱਠਦਾ ਹੈ ਕਿ DM SSP ਜਿਨ੍ਹਾਂ ਨੇ ਲਾਇਸੈਂਸ ਦਿੱਤਾ ਉਹਨਾਂ ਨੇ ਜਾ ਕੇ ਚੈੱਕ ਕਿਉਂ ਨਹੀਂ ਕੀਤਾ? ਬਹੁਤ ਵੱਡਾ ਸਵਾਲ ਆ। ਔਰ ਦੂਜੀ ਗੱਲ ਆ ਕਿ ਉਹਨਾਂ ਨੂੰ ਉਸ ਵੇਲੇ SSP ਨੇ ਕਿਉਂ ਬਚਾਇਆ? ਔਰ ਅੱਜ ਉਹਨਾਂ ਦੇ ਨਾਲ ਫਿਰ ਸ਼ਮੂਲੀਅਤ ਇੱਕ ਬਹੁਤ ਵੱਡੇ ਲੀਡਰ ਦੀ ਹੁੰਦੀ ਹੈ। ਇਹਦਾ ਮਤਲਬ ਇਹ ਆ ਕਿ ਸਾਰਾ ਕੁਝ ਜੇ ਪੁਲਿਸ ਨੇ ਉਹਨੂੰ ਬਚਾਉਣ ਦਾ ਯਤਨ ਕੀਤਾ ਜਾਂ ਲਾਇਸੈਂਸ ਮਿਲਿਆ, ਫਿਰ ਕਦੇ ਕੋਈ ਜਾ ਕੇ ਚੈੱਕ ਕਰਨ ਹੀ ਨਹੀਂ ਗਿਆ, ਇਹ ਸਾਰਾ ਕੁਝ ਸਿਆਸਤ ਦੇ ਨਾਲ ਜੁੜਦਾ। ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਤੇ ਐਸੇ ਸੂਰਮੇ ਹੋਏ ਆ, ਸੂਰਮੇ ਵਪਾਰੀ। ਮੱਧ ਪ੍ਰਦੇਸ਼ ਦੀ ਇਹਨਾਂ ਦੀ ਇੱਕ ਲੇਡੀ ਅਹੁਦੇਦਾਰ ਜਿਹੜੀ ਹੈ ਸ਼ਰਾਬ ਦਾ ਧੰਦਾ ਕਰਦੀ ਫੜੀ ਗਈ ਸੀ ਪਿਛਲੇ ਸਾਲ। ਸੋ ਇਹ ਘਟਨਾਵਾਂ ਨੇ ਜਿਹੜੀਆਂ ਬਹੁਤ ਹੀ ਗੰਭੀਰ ਘਟਨਾਵਾਂ ਨੇ, ਕਿਉਂਕਿ ਗਰੀਬਾਂ ਦੇ ਘਰ ਉੱਜੜ ਜਾਂਦੇ ਆ। ਦੇਖੋ, 107 ਬੰਦਿਆਂ ਦੀ ਮੌਤ ਕੋਈ ਛੋਟਾ ਅੰਕੜਾ ਨਹੀਂ ਹੈ। ਤਾਂ ਇਹਦੇ ਵਿੱਚ ਜਿਹੜੇ ਸਿਆਸੀ ਐਂਗਲ ਨਿਕਲ ਰਹੇ ਆ, ਸਾਫ਼ ਸੰਕੇਤ ਦਿੰਦੇ ਆ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਿੱਥੇ ਅੰਨੀ ਮੱਚੀ ਹੋਈ ਆ, ਹਾਲਾਤ ਜੁਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਹੈ ਨਹੀਂਗੇ। ਜੀ ਜੀ ਬਿਲਕੁਲ। ਅਗਲੀ ਆਪਾਂ ਜੇ ਗੱਲ ਕਰਦੇ ਜਾਈਏ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਆਪਸ 'ਚ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ? ਹਾਂਜੀ, ਲੜ ਸਕਦੇ ਹਨ, ਕਿਉਂਕਿ ਇਹ ਸੰਭਾਵਨਾ ਹੈ। ਵੈਸੇ ਤੇ ਅਤੀਤ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਦੋਨੇ ਪਾਰਟੀਆਂ ਦਾ ਅਲਾਇੰਸ ਰਿਹਾ ਵੀ ਹੈ ਨਾ, ਪਰ ਕਾਫੀ ਮੁੱਦਤ ਹੋ ਗਈ, ਹੁਣ ਤਾਂ ਕਾਫੀ ਅਰਸਾ ਹੋ ਗਿਆ ਦੋਨਾਂ ਦਾ ਅਲਾਇੰਸ ਨਹੀਂ ਹੋਇਆ। ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਜੇ ਆਪਾਂ ਦੇਖੀਏ, ਇਹਨਾਂ ਦੇ ਸਾਥੀ ਬਹੁਜਨ ਸਮਾਜ ਪਾਰਟੀ ਵਾਲੇ ਵੀ ਰਹੇ ਅਤੀਤ ਦੇ ਵਿੱਚ। ਤਾਂ ਬਹੁਜਨ ਸਮਾਜ ਪਾਰਟੀ ਵਾਲਿਆਂ ਦਾ ਵੀ ਝੰਡਾ ਪੰਜਾਬ ਦੇ ਵਿੱਚ ਕਾਫੀ ਉੱਚਾ ਝੁੱਲਦਾ ਸੀਗਾ। ਯਾਦ ਹੋਣਾ ਤੁਹਾਨੂੰ 90 ਦੇ ਦਹਾਕੇ ਦੇ ਵਿੱਚ ਇਹਨਾਂ ਦੇ MLA ਹੁੰਦੇ ਸੀ, ਸ਼ਿੰਗਾਰਾ ਰਾਮ ਜ਼ੂੰਗੜਾ ਤੇ ਥੋੜੀ ਦੇਰ ਪਹਿਲਾਂ ਹੀ ਸੀਗਾ। ਸੋ ਇਹਨਾਂ ਦੇ MLA ਹੋਇਆ ਕਰਦੇ ਸੀ ਕਿਸੇ ਟਾਈਮ। ਪਰ ਹੁਣ ਬਹੁਜਨ ਸਮਾਜ ਪਾਰਟੀ ਦਾ ਇੱਕ ਵੋਟ ਸ਼ੇਅਰ ਤੇ ਹੈ, ਕਿਉਂਕਿ ਦਲਿਤ ਭਾਈਚਾਰੇ ਦੀ ਵੋਟ ਬਹੁਤ ਜ਼ਿਆਦਾ ਆ, ਪਰੰਤੂ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਮੈਂਬਰ ਪਾਰਲੀਮੈਂਟ ਵੀ ਨਹੀਂ ਹੁਣ ਤੇ ਉਹਨਾਂ ਦਾ ਕੋਈ ਜਿੱਤਿਆ, ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦਾ MLA ਨਹੀਂ ਪਹੁੰਚਦਾ, ਪਰ ਵੋਟ ਹੈਗੀ ਆ। ਤੇ ਅਕਾਲੀਆਂ ਨੂੰ ਸ਼ਾਇਦ ਇਹ ਲੱਗਦਾ ਆ ਕਿ ਵੇਖੋ, ਮਤਲਬ ਕਿ ਇੱਕ ਤੇ ਇਹ ਕਿ ਅਲਾਇੰਸ ਪਾਰਟਨਰ ਵਾਲੀ ਜਿਹੜੀ ਸਪੇਸ ਹੈ ਉਹ ਭਰ ਜਾਊਗੀ। ਦੂਜਾ ਇਹ ਆ ਕਿ ਸ਼ਾਇਦ ਅਸੀਂ ਟੱਕਰ ਦੇ ਨੇੜੇ ਪਹੁੰਚ ਜਾਵਾਂਗੇ ਤਾਂ ਉੱਥੇ 1-2% ਵੋਟ ਸ਼ੇਅਰ ਜੇ ਸਵਿੰਗ ਹੁੰਦਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਸੀਟਾਂ ਦੇ ਨਤੀਜੇ ਜਿਹੜੇ ਉਹ ਇੱਧਰੋਂ ਉੱਧਰ ਹੋ ਜਾਣਗੇ। ਯਾਨੀ ਜੇ ਅਕਾਲੀ ਰਾਜਨੀਤੀ ਜਾਂ ਉਹਨਾਂ ਦੇ ਥਿੰਕ ਟੈਂਕ ਦੇ ਲਿਹਾਜ਼ ਨਾਲ ਸੋਚੋਗੇ ਤਾਂ ਉਹ ਇਹੀ ਸੋਚ ਰਹੇ ਆ। ਉਹਨਾਂ ਨੂੰ ਪਤਾ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਇੰਨਾ ਜ਼ਿਆਦਾ ਕਹਿ ਲਓ ਕਿ ਸਕਸੈਸ ਰੇਟ ਨਹੀਂ ਦਿਖਾ ਸਕਦੀ, ਉਹਨਾਂ ਦਾ ਸਟ੍ਰਾਈਕ ਰੇਟ ਇੰਨਾ ਨਹੀਂ ਹੋਏਗਾ, ਪਰ ਬਾਵਜੂਦ ਇਸ ਤੇ ਅਲਾਇੰਸ ਨੂੰ ਉਹ ਵੋਟ ਮਿਲੇਗੀ। ਤਾਂ ਜੇ ਕਲੋਜ਼ ਫਾਈਟ ਹੁੰਦੀ ਹੈ ਕੱਲ ਨੂੰ, ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਲੋਜ਼ ਫਾਈਟ ਕਿੰਨੀ ਕੁ ਹੋਏਗੀ, ਅੰਦਾਜ਼ਾ ਲਾਉਣਾ ਹਾਲੇ ਸੌਖਾ ਨਹੀਂ ਹੈ, ਸੁਖਾਲਾ ਨਹੀਂ ਹੈ। ਤਾਂ ਮੰਨ ਲਓ ਜੇ ਕਲੋਜ਼ ਫਾਈਟ ਦੇ ਵਿੱਚ ਜਾਂਦੇ ਤਾਂ ਉੱਥੇ 1% ਵੋਟ ਸ਼ੇਅਰ ਜਿਹੜਾ ਹੁੰਦਾ ਹੈ ਨਾ, ਉਹ ਬਹੁਤ ਸਾਰੀਆਂ ਸੀਟਾਂ ਤੇ ਪ੍ਰਭਾਵ ਪਾ ਦਿੰਦਾ, ਨਤੀਜਿਆਂ ਤੇ ਪ੍ਰਭਾਵ ਪਾ ਦਿੰਦਾ।
ਸੋ ਇਸੇ ਕਰਕੇ ਜ਼ਰੂਰਤ ਹੈ, ਅਕਾਲੀਆਂ ਨੂੰ ਵੀ ਜ਼ਰੂਰਤ ਆ। ਪਰ ਜਿੰਨਾ ਕੁ ਇਸ ਸਾਰੀ ਰਾਜਨੀਤੀ ਨੂੰ ਆਪਾਂ ਤੁੱਛ ਬੁੱਧੀ ਅਨੁਸਾਰ ਸਮਝਦੇ ਆ ਕਿ ਦੇਖੋ ਇਹਨਾਂ ਦਾ ਪੇਚ ਦੋ ਪੱਖ ਤੋਂ ਫਸਦਾ ਹੈ। ਜੇ ਆਪਾਂ ਦੇਖੀਏ ਅਲਾਇੰਸ ਦਾ, ਵੈਸੇ ਤਾਂ ਜਿਸ ਤਰੀਕੇ ਨਾਲ ਜਸਵੀਰ ਸਿੰਘ ਗੜੀ ਹੋਰਾਂ ਦੀਆਂ ਇੰਟਰਵਿਊ ਚੱਲਦੀਆਂ ਨੇ PTC ਤੇ ਸਿਆਲਾਂ 'ਚ ਚੱਲਣੀਆਂ ਸ਼ੁਰੂ ਹੋ ਗਈਆਂ ਸੀ, ਉੱਥੋਂ ਅੰਦਾਜ਼ਾ ਹੋ ਗਿਆ ਸੀਗਾ, ਕਿਉਂਕਿ ਭਗਵੰਤ ਮਾਨ ਕਹਿੰਦਾ ਹੀ ਹੁੰਦਾ PTC ਬਾਰੇ, ਪ੍ਰਕਾਸ਼ ਤੇਰਾ ਚੈਨਲ, ਕਿ ਉਸ ਤਰ੍ਹਾਂ PTC ਤੇ ਆ ਕੇ ਮਤਲਬ ਕਿ ਇੰਟਰਵਿਊਜ਼ ਦੇਣੀਆਂ, ਡਿਬੇਟ ਦੇ ਵਿੱਚ ਸ਼ਿਰਕਤ ਕਰਨੀ, ਉਹ ਸੰਕੇਤ ਸੀਗਾ ਕਿ ਕਿਤੇ ਨਾ ਕਿਤੇ ਬਸਪਾ ਲਾਗੇ ਆ ਸਕਦੀ ਹੈ ਅਕਾਲੀ ਦਲ ਦੇ। ਔਰ ਸਭ ਤੋਂ ਵੱਡਾ ਮੂਵ ਕੀ ਸੀ ਅਕਾਲੀ ਦਲ ਬਾਦਲ ਦਾ ਕਿ ਇਹਨਾਂ ਨੇ ਜਲੰਧਰ ਦੇ ਵਿੱਚ ਖਲੋ ਕੇ, ਤੁਹਾਨੂੰ ਪਤਾ ਹੀ ਹੈ ਜਿੱਥੇ ਬਹੁਤ ਜ਼ਿਆਦਾ ਦਲਿਤ ਵੋਟ ਆ, ਉੱਥੇ ਖਲੋ ਕੇ ਇਹਨਾਂ ਨੇ ਅਪ੍ਰੈਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਸੀਗਾ ਸ਼ਾਇਦ ਉਸ ਦਿਨ, ਤਾਂ ਉਸ ਦਿਨ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਡਿਪਟੀ ਚੀਫ ਮਿਨਿਸਟਰ ਹੈ ਜਿਹੜਾ ਉਹ ਦਲਿਤ ਭਾਈਚਾਰੇ 'ਚੋਂ ਬਣਾਵਾਂਗੇ। ਮੂਵ ਸੀ ਇਹਨਾਂ ਦਾ, ਪਰ ਉਹ ਇਸੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਵਾਇਦ ਦਾ ਹੀ ਹਿੱਸਾ ਸੀਗਾ। ਹੁਣ ਦੂਜਾ ਪੱਖ ਆ ਕਿ ਠੀਕ ਆ ਕਿ ਬਹੁਜਨ ਸਮਾਜ ਪਾਰਟੀ ਇੱਕ ਅਹੁਦਾ ਜਿਹੜਾ ਆਪਣੇ ਲਈ ਛਡਵਾ ਸਕਦੀ ਹੈ, ਕੁਝ ਸਫਲਤਾ ਪ੍ਰਾਪਤ ਕਰ ਸਕਦੀ ਆ, ਇਹ ਉਹਨਾਂ ਦਾ ਮੰਨਣਾ ਹੋ ਸਕਦਾ ਹੈ। ਪਰ ਦੂਜੇ ਪੱਖ ਤੋਂ ਜੇ ਦੇਖੋਗੇ ਤਾਂ ਬਹੁਜਨ ਸਮਾਜ ਪਾਰਟੀ ਵਾਸਤੇ ਚੈਲੰਜ ਅੰਦਰੂਨੀ ਤੇ ਬਾਹਰੀ ਇਹ ਹੋਏਗਾ ਕਿ ਜੋ ਪਿਛਲੇ ਰਾਜ ਦੇ ਵਿੱਚ ਹੋਇਆ, ਖਾਸ ਤੌਰ ਤੇ ਬੇਅਦਬੀਆਂ ਦਾ ਮਾਮਲਾ ਹੈ ਜਾਂ ਡਰੱਗ ਦਾ ਮਾਮਲਾ, ਉਹ ਹਾਲੇ ਵੀ ਜਿਉਂਦਾ ਤਿਉਂ ਆ, ਕਿਸੇ ਤਣ ਪੱਤਰ ਨਹੀਂ ਲੱਗਿਆ। ਤਾਂ ਉੱਥੇ ਉਹਨਾਂ ਨੂੰ ਸਵਾਲ ਹੋਏਗਾ, ਸ਼ਾਇਦ ਉਹਨਾਂ ਦੀ ਅੰਦਰੂਨੀ ਲੀਡਰਸ਼ਿਪ 'ਚ ਵੀ ਇਹਦਾ ਮੰਥਨ, ਇਹਦਾ ਚਿੰਤਨ ਹੋਏਗਾ ਕਿ ਕੈਸਾ ਜਵਾਬ ਹੋਣਾ ਚਾਹੀਦਾ ਸਾਡੇ ਕੋਲ, ਕਿ ਜਦੋਂ ਲੋਕ ਕਹਿਣਗੇ ਕਿ ਕੀ ਤੁਸੀਂ ਮੰਨਦੇ ਹੋ ਕਿ ਜੋ ਅਕਾਲੀ ਭਾਜਪਾ ਰਾਜ ਦੇ ਵਿੱਚ ਹੋਇਆ ਤਾਂ ਉਹ ਬਸ ਠੀਕ ਸੀਗਾ, ਜਾਂ ਤੁਸੀਂ ਉਸ ਚੀਜ਼ ਤੇ ਸਹਿਮਤੀ ਰੱਖ ਕੇ ਇੱਕ ਪੋਲੀਟੀਕਲ ਅਲਾਇੰਸ ਹੈ ਜਿਹੜਾ ਉਹ ਲੈ ਕੇ ਚੱਲੋਗੇ। ਜਿਵੇਂ ਆਮ ਤੌਰ ਤੇ ਵਿਰਸਾ ਸਿੰਘ ਵਲਟੋਆ ਕਿਹਾ ਕਰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਸਾਂਝ ਹੈ ਜਿਹੜੀ ਉਹ ਰਾਜਨੀਤਿਕ ਆ, ਸਿਧਾਂਤਕ ਨਹੀਂ ਹੈ। ਵੈਸੇ ਕਦੇ ਪ੍ਰਧਾਨ ਸਾਹਿਬ ਨਹੀਂ ਖੁੱਲ੍ਹ ਕੇ ਗੱਲ ਕਹਿੰਦੇ, ਪਰ ਵਿਰਸਾ ਸਿੰਘ ਵਲਟੋਆ ਕਿਉਂਕਿ ਬਹੁਤ ਖੁੱਲ੍ਹ ਕੇ ਗੱਲ ਕਹਿ ਦਿੰਦੇ ਆ, ਬਹੁਤ ਵਿਵਾਸ ਬੁਲਾਰੇ ਆ, ਤਾਂ ਉਹ ਅਲਾਇੰਸ ਵੇਲੇ ਵੀ ਕਹਿੰਦੇ ਹੁੰਦੇ ਸੀਗੇ ਕਿ ਸਾਡੀ ਸਿਆਸੀ ਸਾਂਝ ਜ਼ਰੂਰ ਆ ਪਰ ਸਿਧਾਂਤਕ ਸਾਂਝ ਨਹੀਂ ਹੈ ਸਾਡੀ ਇਹਨਾਂ ਦੇ ਨਾਲ। ਤਾਂ ਉਹ ਚੀਜ਼ ਜਿਹੜੀ ਆ ਉਹ ਕਿਵੇਂ ਜਸਟੀਫਾਈਡ ਕਰਨਗੇ, ਸ਼ਾਇਦ ਇਸੇ ਗੱਲ ਤੇ ਹੀ ਪੇਚ ਅੜਿਆ। ਔਰ ਪੇਚ ਦੂਜਾ ਜਿਸ ਗੱਲ ਤੇ ਅੜ ਸਕਦਾ ਉਹ ਆ ਸੀਟਾਂ ਤੇ, ਕਿਉਂਕਿ ਅਕਾਲੀ ਵੱਧ ਤੋਂ ਵੱਧ ਸੀਟਾਂ ਜੇ ਕਿਸੇ ਅਲਾਇੰਸ ਪਾਰਟਨਰ ਨੂੰ ਦੇਣਗੇ ਤਾਂ ਉਨੀਆਂ ਕੁ ਦੇਣਗੇ ਜਿੰਨੀਆਂ ਕੁ ਭਾਜਪਾ ਵਾਲਿਆਂ ਨੂੰ ਦਿੰਦੇ ਰਹੇ ਨੇ, ਸਮਝਦੇ ਹੋ ਨਾ। ਭਾਜਪਾ ਤੋਂ ਵੱਧ ਉਹ ਸੀਟਾਂ ਨਹੀਂ ਛੱਡਣਗੇ, ਮੇਰਾ ਮੰਨਣਾ ਹੈ। ਕੋਈ ਹੋ ਸਕਦਾ ਕੋਈ 5-10 ਸੀਟਾਂ ਦਾ ਫਰਕ ਪੈ ਜਾਵੇ, ਇਸ ਤੋਂ ਵੱਧ ਅਕਾਲੀ ਕਿਸੇ ਨੂੰ ਵੀ ਨਹੀਂ ਛੱਡਣਗੇ। ਤਾਂ ਜੇ ਤਾਂ ਇਹਦੇ ਤੇ ਸਹਿਮਤੀ ਹੋ ਗਈ ਤਾਂ ਹੋ ਸਕਦਾ ਇਹਨਾਂ ਦੀ ਗੱਲ ਬਣ ਜਾਵੇ, ਪਰ ਆਉਣ ਵਾਲੇ ਕੁਝ ਦਿਨਾਂ 'ਚ ਤਸਵੀਰ ਜਿਹੜੀ ਸਾਫ਼ ਹੋਏਗੀ। ਜੀ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰ ਲਈਏ, ਹੱਥ ਬੰਨ੍ਹ ਕੇ ਕੈਪਟਨ ਕੋਲੋਂ ਮਦਦ ਮੰਗਣ ਵਾਲੇ ਲੁਧਿਆਣੇ ਦੇ DSP ਦੀ ਮੌਤ। ਨਹੀਂ, ਗਲਤ ਥਾਂ ਤੇ ਉਹਨਾਂ ਨੇ ਹੱਥ ਜੋੜੇ ਮੇਰੇ ਖਿਆਲ ਦੇ ਨਾਲ, ਕਿਉਂਕਿ ਇਹ ਉਹ ਲੋਕ ਆ ਜੇ ਇਹਨਾਂ ਦਾ ਆਪਣਾ ਜੀ ਬਿਮਾਰ ਹੋ ਜਾਵੇ ਤੇ ਫਿਰ ਤੇ 에ਅਰ ਐਂਬੂਲੈਂਸ ਵੀ ਆ ਜਾਂਦੀ ਆ, ਅਮਰੀਕਾ ਦੇ ਵਿੱਚ ਆਪਰੇਸ਼ਨ ਵੀ ਹੋ ਜਾਂਦੇ ਆ ਤੇ ਪੈਸੇ ਵੀ ਸਰਕਾਰੀ ਖਾਤੇ 'ਚੋਂ ਜਾਂਦੇ ਨੇ, ਸਭ ਕੁਛ ਮਤਲਬ ਕਿ ਮਿੰਟਾਂ 'ਚ ਹੋ ਜਾਂਦਾ, ਤੁਰੰਤ ਹੋ ਜਾਂਦਾ। ਇੱਥੇ ਇੱਕ DSP ਆਮ ਤੌਰ ਤੇ ਕਹਿੰਦੇ ਮੇਰੇ ਜਵਾਨ, ਮੈਂ ਫੌਜੀ। ਉਹ ਯਾਰ ਕੀ ਕਰਦੇ ਹੋ ਤੁਸੀਂ ਆਪਣੇ ਜਵਾਨਾਂ ਵਾਸਤੇ? ਇਹ ਬੰਦਾ ਵਿਚਾਰਾ ਗਿੜਗੜਾਉਂਦਾ ਮਰ ਗਿਆ, ਹੱਥ ਜੋੜਦਾ ਮਰ ਗਿਆ, ਕਿਉਂਕਿ ਦੇਖੋ DSP ਸੀਗਾ, ਸਰਵਿਸ ਦੇ ਵਿੱਚ ਸੀਗਾ, ਸਿਕਿਉਰਿਟੀ ਦੇ ਵਿੱਚ ਸੀ ਮੇਰੇ ਖਿਆਲ ਦੇ ਨਾਲ। ਤਾਂ ਇਸ ਬੰਦੇ ਨੇ ਜੋ ਦੁੱਖ ਚੱਲਿਆ ਉਹ ਇਹ ਸੀਗਾ ਕਿ ਚਲੋ ਕੋਵਿਡ ਪੋਜ਼ਿਟਿਵ ਹੋ ਗਿਆ, ਉਸ ਤੋਂ ਬਾਅਦ ਇਹਦੇ ਜਿਹੜੇ ਫੇਫੜੇ ਸੀਗੇ, ਜਿਹਨੂੰ ਆਪਾਂ ਫੇਫੜੇ ਕਹਿ ਦਿੰਦੇ ਹਾਂ, ਫੇਫੜੇ ਜਿਹੜੇ ਖਾਧੇ ਗਏ ਵਿਚਾਰੇ ਦੇ 70-80% ਡੈਮੇਜ ਹੋ ਗਏ। ਇਹਨੇ ਹਾਲ ਪਾਰਿਆ ਕੀਤੀ ਕਿ ਵੇਖੋ ਉਹ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ, ਜਿਵੇਂ ਤੁਹਾਨੂੰ ਪਤਾ ਟ੍ਰਾਂਸਪਲਾਂਟ ਕਰਦੇ ਆ, ਕਿ ਉਹ ਹੋਣੀ ਆ ਬਹੁਤ ਖਰਚੀਲਾ ਕੰਮ ਆ, ਤੇ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਮਰਨ ਤੋਂ ਬਾਅਦ ਵੀ ਤਾਂ ਤੁਸੀਂ ਦੇਣਾ ਹੈ ਨਾ ਮੈਨੂੰ ਪੈਸੇ। ਕਹੋਗੇ ਕਿ ਸਾਡੇ ਜਵਾਨ ਨੂੰ 35 ਲੱਖ 40 ਲੱਖ ਫਲਾਂ ਟਮਕਾ ਪੈਸੇ ਰਿਲੀਜ਼ ਜਾਰੀ ਕੀਤੇ ਜਾਣਗੇ, ਕਿ ਉਹੀ ਪੈਸਾ ਹੁਣ ਦੇ ਦਿਓ, ਮੇਰੇ ਬੱਚੇ ਮੇਰੇ ਤੋਂ ਵਿਰਵੇ ਹੁਣ ਬਚ ਜਾਣਗੇ ਭਾਈ। ਅੱਛਾ, ਉਸ ਤੋਂ ਬਾਅਦ ਚਲੋ ਵੀਡੀਓ ਆਈ, ਲੋਕਾਂ ਦਾ ਦਿਲ ਪਸੀਜਾ, ਬੇਸ਼ੱਕ ਚਲੋ ਪੁਲਿਸ ਦੇ ਨਾਲ ਲੋਕਾਂ ਦੀ ਖਾਰ ਵੀ ਹੁੰਦੀ ਹੈ, ਪਰ ਆਖਰਕਾਰ ਆਪਣੇ ਹੁੰਦੇ ਆ, ਸਾਰੇ ਪੰਜਾਬੀ ਹੁੰਦੇ ਆ, ਲੋਕਾਂ ਦਾ ਬੜਾ ਦਿਲ ਪਸੀਜਿਆ ਕਿ ਹਾਂ ਭਾਈ ਇਹਦੀ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ। ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਵਾਲੇ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ਗਾਹ ਤੇ ਵੀ ਗਏ ਸਨ,
ਤੇ ਖਬਰ ਆ ਗਈ ਕਿ ਲਓ ਜੀ ਸਾਰਾ ਮਾਮਲਾ ਡੀਜੀਪੀ ਸਾਹਿਬ ਨੇ ਆਪਣੇ ਹੱਥਾਂ 'ਚ ਲੈ ਲਿਆ ਹੈ ਤੇ ਹੈਦਰਾਬਾਦ ਇਸ ਡੀਐਸਪੀ ਨੂੰ ਜਲਦੀ ਤੋਂ ਜਲਦੀ ਪਹੁੰਚਾਇਆ ਜਾਊਗਾ, ਇਲਾਜ ਸ਼ੁਰੂ ਹੋ ਜਾਣਾ। ਅੱਜ ਇਸ ਗੱਲ ਨੂੰ ਮੇਰੇ ਖਿਆਲ ਦੇ ਨਾਲ ਹਫ਼ਤਾ 10 ਦਿਨ ਹੋ ਗਏ, ਨਾ हैदराबाद ਨੂੰ ਖੜਿਆ ਗਿਆ, ਨਾ ਪਰਿਵਾਰ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਕੀਤੀ ਗਈ, ਉਹ ਵਿਚਾਰਾ ਦਮ ਤੋੜ ਗਿਆ ਤੜਫ ਕੇ। ਸੋ ਇਹ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਮੈਂ ਕਹੂੰਗਾ ਕਿ ਬਹੁਤ ਮੰਦਭਾਗੀ ਗੱਲ ਆ ਕਿ ਤੁਸੀਂ ਸਰਵਿਸ ਦੇ ਵਿੱਚ ਇੱਕ ਐਸਾ ਅਫਸਰ, ਨੌਜਵਾਨ ਅਫਸਰ ਸੀ ਜਿਹੜਾ ਤੁਸੀਂ ਪੈਦਾ ਕਰਦੇ ਹੋ, ਕਿਉਂਕਿ ਜਿਹੜਾ ਹੇਠਲੇ ਰੈਂਕ ਤੋਂ ਜਾਂਦਾ ਜਾਂ ਭਰਤੀ ਹੁੰਦਾ ਉਹਦੀ ਇੱਕ ਮਿਹਨਤ ਹੁੰਦੀ ਹੈ ਉਹਦੇ ਪਿੱਛੇ, ਤਾਂ ਤੁਸੀਂ ਮਿੰਟਾਂ 'ਚ ਗਵਾ ਦਿੱਤਾ, ਜਦ ਕਿ ਟੈਕਸ ਪੇਅਰ ਦਾ ਪੈਸਾ ਹੀ ਦੇਣਾ ਤੁਸੀਂ। ਤੁਹਾਡੀਆਂ ਫਾਈਲਾਂ ਜਿਹੜੀਆਂ ਕਿਉਂ ਸਲੋ ਹੋ ਜਾਂਦੀਆਂ? ਜੇ ਉਹਦੀ ਜਗ੍ਹਾ ਤੇ ਕਿਸੇ ਲੀਡਰ ਦਾ ਧੀ ਪੁੱਤ ਹੁੰਦਾ ਕਿ ਇੰਨੀ ਅਣਗਹਿਲੀ ਕੀਤੀ ਜਾਂਦੀ? ਸੋ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਜਦੋਂ ਐਨਕਾਊਂਟਰ ਹੋਇਆ ਜੈਪਾਲ ਵਾਲਾ, ਨਾਲ ਦੀ ਨਾਲ ਵੇਖੋ ਟਵੀਟ ਵੀ ਆਉਣਗੇ, ਇਨਾਮਾਂ ਦਾ ਐਲਾਨ ਵੀ ਹੋਏਗਾ। ਪਰ ਜਿਹੜੇ ਇਸ ਤਰ੍ਹਾਂ ਦੇ ਪੁਲਿਸ ਅਫਸਰ ਆ ਵਿਚਾਰੇ, ਜਿਹੜੇ ਡਿਊਟੀ ਦੇ ਦੌਰਾਨ ਹੀ ਜਾਂ ਬਿਮਾਰੀ ਦਾ ਸ਼ਿਕਾਰ ਹੁੰਦੇ ਜਾਂ ਕਿਸੇ ਹੋਰ ਸੰਕਟ ਦੇ ਵਿੱਚ ਫਸਦੇ ਆ, ਇਮਦਾਦ ਕਰਨਾ ਫਰਜ਼ ਆ। ਪਰ ਸਰਕਾਰ ਨੂੰ ਜਵਾਬ ਦੇ ਹੋਣਾ ਚਾਹੀਦਾ ਕਿ ਭਾਈ ਤੁਸੀਂ ਵੇਲੇ ਸਿਰ ਉਹਦੀ ਇਮਦਾਦ ਕੀਤੀ ਤੇ ਕਿਉਂ ਨਹੀਂ ਕੀਤੀ, ਦੱਸੋ। ਜੀ ਜੀ ਬਿਲਕੁਲ, ਇਹ ਸਵਾਲ ਤਾਂ ਜਿਹੜੇ ਉਹ ਬਣਦੇ ਆ। ਯੂਕੇ ਭੇਜਣ ਦੇ ਨਾਂ ਦੇ ਉੱਤੇ ਫਰਜ਼ੀਵਾੜਾ। ਹਾਂਜੀ ਵੇਖੋ, ਇਹ ਬੜਾ ਵੱਡਾ ਫਰਜ਼ੀਵਾੜਾ ਕਿਹਾ ਜਾ ਸਕਦਾ ਆ, ਕਿਉਂਕਿ ਫਰਜ਼ੀ ਡਾਕੂਮੈਂਟ ਲਾ ਕੇ ਤੇ ਵੀਜ਼ੇ ਲਵਾ ਦਿੱਤੇ ਗਏ ਆ ਤੇ ਕੁਛ ਕੁ ਤੇ ਪਹੁੰਚ ਵੀ ਗਏ ਨੇ। ਹੁਣ ਜਿਹੜੇ ਪਹੁੰਚ ਗਏ ਆ, ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕੱਲ ਉਹ ਵੀ ਕਹਿ ਲਓ ਕਿ ਸੰਕਟ ਦੇ ਵਿੱਚ ਪੈ ਜਾਣਗੇ। ਉੱਥੇ ਤਾਂ ਹੁਣ ਪੁਲਿਸ ਵੀ ਉੱਦਾਂ ਦੀ ਹੋਊਗੀ ਨਾ, ਉੱਥੇ ਤਾਂ ਚਲੋ ਲੈ ਦੇ ਕੇ ਬੰਦਾ ਆਸੇ ਪਾਸੇ ਵੀ ਹੋ ਜਾਂਦਾ, ਬਹੁਤ ਔਖਾ ਹੋ ਜਾਂਦਾ। ਮਾਮਲਾ ਕੀ ਹੈ ਕਿ ਬਹੁਤ ਸਾਰੀਆਂ ਫਾਈਲਾਂ, ਦਰਜਨਾਂ ਨੇ ਇਸ ਤਰ੍ਹਾਂ ਦੀਆਂ ਫਾਈਲਾਂ ਜਿਨ੍ਹਾਂ ਦੇ ਡਾਕੂਮੈਂਟ ਜਿਹੜੇ ਫਰਜ਼ੀ ਲਾਏ ਗਏ ਏਜੰਟਾਂ ਵੱਲੋਂ। ਬਾਅਦ ਦੇ ਵਿੱਚ ਜਿਹੜੀ ਯੂਕੇ ਦੀ ਅੰਬੈਸੀ ਸੀਗੀ ਉਹਨੇ ਹੀ ਇਸ ਫਰਾਡ ਨੂੰ ਫੜਿਆ, ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਤੋਂ ਬਾਅਦ 66 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ, ਪਰ ਉਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਫਰਜ਼ੀਵਾੜੇ ਦੇ ਵਿੱਚ ਨਾ ਆਏ ਆ, ਉਹਨਾਂ 'ਚੋਂ ਮਤਲਬ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਜਿਹੜੇ ਸ਼ਾਮਲ ਆ। ਜਿਵੇਂ ਹੁਣ ਏਜੰਟਾਂ ਨੂੰ, ਮੈਨੂੰ ਤੇ ਇੰਨਾ ਬਹੁਤਾ ਹਿਸਾਬ ਕਿਤਾਬ ਨਹੀਂ ਹੈਗਾ ਬਾਹਰ ਅੰਦਰ ਜਾਣ ਦਾ, ਮਤਲਬ ਕਿ ਜਿਹੜੇ ਇਸ ਤਰ੍ਹਾਂ ਬੱਚੇ ਜਾਂ ਵਿਅਕਤੀ ਫਾਈਲਾਂ ਲਗਾਉਂਦੇ ਏਜੰਟਾਂ ਨੂੰ, ਉਹ ਆਪ ਹੀ ਸਾਰਾ ਕੇਸ ਬਣਾਉਂਦੇ ਆ ਨਾ, ਤੁਸੀਂ ਬਿਹਤਰ ਸਮਝਦੇ ਹੋ। ਤਾਂ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਆਪ ਹੀ ਸਭ ਕੁਛ ਕੀਤਾ ਸੀਗਾ। ਜਿੱਦਾਂ ਉੱਕਾ ਪੁੱਕਾ ਮਕਾ ਲੈਂਦੇ ਆ ਕਿ ਤੁਸੀਂ ਉਹ ਸਾਰਾ ਕੁਛ ਕਰਨਾ ਵਾ, ਤਾਂ ਉਹ ਏਜੰਟਾਂ ਨੇ ਉਸ ਤਰੀਕੇ ਨਾਲ ਫਰਜ਼ੀਵਾੜਾ ਕਰ ਦਿੱਤਾ ਕਿ ਵੀਜ਼ੇ ਜਿਹੜੇ ਉਹ ਗਲਤ ਢੰਗ ਨਾਲ ਲੱਗ ਗਏ। ਉਸ ਤੋਂ ਬਾਅਦ ਅੰਬੈਸੀ ਨੇ ਫੜ ਲਿਆ, ਕੁਛ ਬੰਦੇ ਚਲੇ ਗਏ। ਹੁਣ ਸਵਾਲ ਤਾਂ ਅੰਬੈਸੀ ਤੇ ਵੀ ਵੈਸੇ ਉੱਠੇਗਾ ਕਿ ਭਾਈ ਹੁਣ ਤੁਸੀਂ ਫੜ ਲਿਆ, ਪਰ ਜਿਹੜੇ ਬੰਦੇ ਚਲੇ ਗਏ ਫਰਜ਼ੀ ਵੀਜ਼ਿਆਂ ਤੇ, ਜਿਹੜੇ ਹੁਣ ਉੱਧਰ ਵੀ ਫਸ ਸਕਦੇ ਆ, ਜ਼ਿੰਦਗੀ ਬਰਬਾਦ ਹੋ ਜਾਏਗੀ, ਪੈਸਾ ਤੇ ਗਿਆ ਹੀ ਗਿਆ ਜੇ ਉੱਧਰ ਫਸ ਗਏ ਤਾਂ ਉਹ ਕਿਵੇਂ ਚੱਲ ਗਏ? ਵੱਡਾ ਸਵਾਲ ਅੰਬੈਸੀ ਤੇ ਵੀ ਉੱਠੇਗਾ। ਪਰੰਤੂ ਇਹ ਇੱਕ ਬਹੁਤ ਕਹਿ ਲਓ ਕਿ ਤਕੜੀ ਫਰਾਡਬਾਜ਼ੀ ਆ ਕਿ ਤੁਸੀਂ ਇਸ ਤਰ੍ਹਾਂ ਲੱਖਾਂ ਰੁਪਈਆ ਕਿਸੇ ਦਾ ਲੈਂਦੇ ਹੋ, ਖੂਨ ਪਸੀਨੇ ਦੀ ਕਮਾਈ ਲੈਂਦੇ ਹੋ, ਔਰ ਉਸ ਤੋਂ ਬਾਅਦ ਫਰਜ਼ੀਵਾੜਾ ਕਰਦੇ ਹੋ। ਹੁਣ ਨਾਲੇ ਤਾਂ ਉਹਨਾਂ ਦੇ ਪੈਸੇ ਗਏ, ਨਾਲੇ ਉਹ ਕਾਨੂੰਨੀ ਕਚੜੇ 'ਚ ਫਸ ਜਾਣਗੇ, ਕਿਉਂਕਿ ਕੱਲ੍ਹ ਨੂੰ ਗਵਾਹੀਆਂ ਸ਼ਵਾਈਆਂ ਪਾਸਪੋਰਟ ਉਹ ਸਾਰੇ ਕੁਝ ਤਾਂ ਉੱਥੇ ਕੋਰਟ ਕਚਹਿਰੀਆਂ 'ਚ ਹੀ ਰਹਿਣੇ ਆ ਨਾ। ਬੇਸ਼ੱਕ ਇਹਨਾਂ ਬੰਦਿਆਂ ਨੂੰ ਨਾਮਜ਼ਦ ਨਾ ਕਰੇਗੀ ਪੁਲਿਸ, ਚਲੋ ਪੁਲਿਸ ਇਸ ਮਾਮਲੇ 'ਚ ਹੋ ਸਕਦਾ ਸਿਆਣਪ ਵਰਤੇ ਕਿ ਹਾਂ ਭਾਈ ਇਹ ਤੇ ਖੁਦ ਵਿਕਟਮ ਨੇ, ਤਾਂ ਪੀੜਤ ਨੇ, ਉਹਨਾਂ ਨੂੰ ਰਿਆਇਤ ਵੀ ਦੇ ਦੇਵੇ। ਪਰ ਤੁਸੀਂ ਸਮਝੋ ਨਾ ਕਿ ਕੋਰਟ ਕਚਹਿਰੀਆਂ ਦਾ ਇਹ ਚੱਕਰ ਜੇ 6 ਸਾਲ ਚੱਲਦਾ ਰਿਹਾ, ਤਾਂ 6 ਸਾਲ ਤੁਸੀਂ ਨਾ ਆਰਦੇ ਰਹੇ ਨਾ ਪਾਰਦੇ ਰਹੇ, ਨਾ ਖੱਬੇ ਨਾ ਸੱਜੇ, ਬਸ ਗੱਬੇ ਹੀ ਗੱਬੇ। ਸੋ ਥੋੜਾ ਜਿਹਾ ਖੁਦ ਵੀ ਆਪਾਂ ਨੂੰ ਸੋਚਣਾ ਚਾਹੀਦਾ ਜਦੋਂ ਇਸ ਤਰ੍ਹਾਂ ਦੀ ਕੋਈ ਫਾਈਲ ਵਗੈਰਾ ਤਿਆਰ ਕਰਦੇ ਹੋ। ਜਿਹੜੇ ਬੰਦੇ ਕਾਫੀ ਜ਼ਿਆਦਾ ਮੁਹਾਰਤ ਰੱਖਦੇ ਆ ਜਾਂ ਜਿਹੜੇ ਭਰੋਸੇਯੋਗ ਆ, ਉਹਨਾਂ ਤੋਂ ਹੀ ਆਪਣੇ ਕੇਸ ਜਿਹੜੇ ਤਿਆਰ ਕਰਵਾਉਣੇ ਚਾਹੀਦੇ ਆ। ਪਰ ਇੱਕ ਮਹੱਤਵਪੂਰਨ ਗੱਲ ਆ, ਮੈਂ ਕੁਛ ਬਾਈਟ ਸੁਣ ਰਿਹਾ ਸੀਗਾ, ਪੜ੍ਹ ਰਿਹਾ ਸੀਗਾ ਉਹਨਾਂ ਦੇ ਵਰਜ਼ਨ ਵੀ, ਤਾਂ ਉਹ ਕਹਿ ਰਹੇ ਸੀਗੇ ਕਿ ਇਹ ਏਜੰਟ, ਉਹਨਾਂ 'ਚੋਂ 3-4 ਦੱਸ ਰਹੇ ਸੀਗੇ ਕਿ ਇਹ ਜਿਹੜੇ ਏਜੰਟ ਸੀਗੇ ਨਾ ਉਹ ਸਾਨੂੰ ਅੰਬੈਸੀ ਦੇ ਬਾਹਰ ਹੀ ਮਿਲੇ ਆ। ਤਾਂ ਹੀ ਮੈਂ ਕਹਿ ਰਿਹਾ ਕਿ ਅੰਬੈਸੀ ਨੇ ਵੀ ਕੁਛ ਬੰਦੇ ਭਿਜਵਾ ਦਿੱਤੇ ਆ। ਸੋ ਉਹ ਅੰਬੈਸੀ ਦੇ ਬਾਹਰ ਹੀ ਇਸ ਤਰ੍ਹਾਂ ਅਟੀ ਸੱਟੀ ਲਾਈ ਜਾਂਦੇ, ਸੌਦੇਬਾਜ਼ੀ ਕੀਤੀ ਜਾਂਦੇ ਆ। ਤਾਂ ਇਹਦਾ ਮਤਲਬ ਕਿ ਸਾਡੀ ਪੁਲਿਸ ਜਾਂ ਸਾਡੀ ਸਰਕਾਰ ਜਿਹੜੀ ਉਹ ਸਾਰੇ ਸੁੱਤੇ ਪਏ। ਤਾਂ ਜਦੋਂ ਸਾਰੇ ਸੌ ਜਾਣ, ਸਿਸਟਮ ਸੌ ਜਾਵੇ, ਆਪਣੀ ਸਵਾਰੀ ਜਿਹੜੀ ਹੈ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ ਖੁਦ। ਮੈਂ ਨਹੀਂ ਕਹਿੰਦਾ ਕਿ ਨਾ ਜਾਓ, ਮਜਬੂਰੀ ਆ, ਜਾਣਾ ਪੈਂਦਾ, ਘਰ ਛੱਡਣਾ ਪੈਂਦਾ, ਪਰ ਜਦੋਂ ਵੀ ਜਾਣਾ ਤਾਂ ਪੂਰਾ ਅੱਖਾਂ ਖੋਲ ਕੇ ਚੇਤਨ ਹੋ ਕੇ ਆਪਣੀ ਫਾਈਲ ਫੁੱਲ ਲਵਾਓ। ਐਵੇਂ ਠੱਗੀ ਖਾ ਕੇ ਸਗੋਂ ਕਾਨੂੰਨੀ ਪਚੜੇ 'ਚ ਪੈ ਕੇ ਜ਼ਿੰਦਗੀ ਬਰਬਾਦ ਕਰ ਲਿਓਗੇ ਤਾਂ ਉਹਦਾ ਫਾਇਦਾ ਕੋਈ ਨਹੀਂ ਹੈਗਾ। ਜੀ 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 ਬਿਲਕੁਲ। ਤੇ ਮਿੰਟੂ ਜੀ, ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਜੀ ਤੇ ਸੋ ਤੇ ਇੱਥੇ ਸਾਡਾ ਇਹਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।